ਗੱਲਬਾਤ ਕਰਦੇ ਹੁੰਦੇ ਆ ਤੇ ਨਾਲੋਂ ਨਾਲ ਉਸ ਮਸਲੇ ਦੇ ਵਿੱਚ ਤੁਸੀਂ ਵੀ ਆਪਣੀ ਰਾਏ ਰੱਖਦੇ ਹੋ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਸਟੂਡੀਓ ਦੇ ਵਿੱਚ ਕਾਲ ਕਰਕੇ ਸਟੂਡੀਓ ਦਾ ਨੰਬਰ ਹੈ ਜੀ 408 272 ਤੇ 5200 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਆਪਣੀ ਗੱਲ ਆਪਣੀ ਰਾਏ ਇਸ ਪ੍ਰੋਗਰਾਮ ਦੇ ਵਿੱਚ ਰੱਖਦੇ ਹੋ। ਆਪਾਂ ਪਿਛਲੇ 3-4 ਦਿਨਾਂ ਤੋਂ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹੀਦੀ ਬਾਰੇ ਗੱਲਬਾਤ ਕਰ ਰਹੇ ਹਾਂ। ਪਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਤਾਂ ਉਹਨਾਂ ਦੇ ਨਾਲ 408 272 2500 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਤਿਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415 909 0503 ਤੇ ਕਰ ਸਕਦੇ ਹੋ। ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ 855 905 2575 ਤੇ। ਪ੍ਰੋਗਰਾਮ ਦੇ ਵਿੱਚ ਲੰਘੀਆਂ ਦੋ ਕੜੀਆਂ ਦੇ ਵਿੱਚ ਆਪਾਂ ਭਾਈ ਅਜਮੇਰ ਸਿੰਘ ਜੀ ਨਾਲ ਗੱਲਬਾਤ ਕੀਤੀ ਸੀ ਇਸ ਬਾਬਤ। ਪਰ ਅੱਜ ਇਸੇ ਹੀ ਕੜੀ ਨੂੰ ਅੱਗੇ ਤੋਰਾਂਗੇ ਆਪਾਂ ਤੇ ਤੁਹਾਨੂੰ ਦੱਸਾਂਗੇ ਕਿ ਕਿਵੇਂ ਭਾਈ ਖਾਲੜਾ ਜੀ ਦੇ ਬਾਰੇ ਕੁਝ ਕਾਂਗਰਸੀਆਂ, ਕੁਝ ਕਾਂਗਰਸੀ ਐਮਐਲਏਜ਼ ਤੇ ਕੁਝ ਪੁਲਿਸੀਆਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀਗਾ ਕਿ ਭਾਈ ਖਾਲੜਾ ਦੇ ਨਾਲ ਹੁਣ ਹੋਣਾ ਕੀ ਹੈ। ਜਦੋਂ ਆਪਾਂ ਪਹਿਲੇ ਪ੍ਰੋਗਰਾਮ ਦੇ ਵਿੱਚ ਸ਼ੁਰੂਆਤ ਕੀਤੀ ਸੀ ਤਾਂ ਉਦੋਂ ਆਪਾਂ ਇਸ ਗੱਲ ਤੋਂ ਸ਼ੁਰੂਆਤ ਕੀਤੀ ਸੀਗੀ ਕਿ ਭਾਈ ਸਾਹਿਬ ਦੀ ਜਿਹੜਾ ਪਰਿਵਾਰਕ ਪਿਛੋਕੜ ਆ ਉਹਦਾ ਕੀ ਮਹੱਤਵ ਆ, ਉਹਨਾਂ ਦੀ ਉਸ ਜ਼ਿੰਦਗੀ ਦੇ ਵਿੱਚ ਕਿਵੇਂ ਜਿਹੜਾ ਪਰਿਵਾਰਕ ਪਿਛੋਕੜ ਆ ਉਹ ਉਸ ਨੇ ਕਿਵੇਂ ਭਾਈ ਸਾਹਿਬ ਨੂੰ ਇਸ ਸੋਚ ਉੱਤੇ ਜਾਂ ਇਸ ਦਿਮਾਗ ਦੇ ਲੈਵਲ ਉੱਤੇ ਲੈ ਕੇ ਆਂਦਾ ਕਿ ਉਹਨਾਂ ਨੇ ਫਿਰ ਜਿਹੜਾ ਸ਼ਹੀਦੀ ਪ੍ਰਾਪਤ ਕੀਤੀ ਹਿਊਮਨ ਰਾਈਟਸ ਦੀ ਲੜਾਈ ਲੜਦੇ ਜਿਹੜੀ ਕਿ ਦੁਨੀਆ ਦੇ ਵਿੱਚ ਬਹੁਤ ਘੱਟ ਲੋਕ ਲੜ ਸਕਦੇ ਹੁੰਦੇ ਆ। 1726 ਦਾ ਚਰਚਾ ਕੀਤੀ ਸੀ ਭਾਈ ਸੂਰਾ ਸਿੰਘ ਜੀ ਦੇ ਬਾਰੇ ਜਿਹੜੇ ਕਿ ਉਹਨਾਂ ਦੇ ਪੜਦਾਦਾ ਜੀ ਸੀਗੇ। ਉਸ ਤੋਂ ਬਾਅਦ ਦਾਦਾ ਹਰਨਾਮ ਸਿੰਘ ਜੀ ਨੇ ਕਾਮਾਗਾਟਾ ਮਾਰੂ ਦੇ ਵਿੱਚ ਸ਼ਮੂਲੀਅਤ ਕੀਤੀ ਸੀਗੀ। ਉਸ ਤੋਂ ਬਾਅਦ ਫਿਰ 1923 ਦੇ ਲਾਗੇ ਛਾਗੇ ਜਿਹੜਾ ਵਾ ਉਹ ਘਰ ਛੱਡ ਗਏ ਸੀਗੇ। 1726 ਦੇ ਵਿੱਚ ਹੀ 18ਵੀਂ ਸਦੀ ਦੇ ਲਾਗੇ ਬੰਨੇ ਮੁੱਢ ਤੋਂ ਹੀ ਮਤਲਬ ਉਹਨਾਂ ਦੇ ਜਿਹੜੇ ਪੜਦਾਦਾ ਜੀ ਸੀਗੇ ਸੂਰਾ ਜੀ ਸੂਰਾ ਸਿੰਘ ਜੀ ਉਹ ਵੀ ਸਿੱਖ ਜੋ ਲੜਦੇ ਸੀ ਉਸ ਟਾਈਮ ਦੀ ਸੱਤਾ ਦੇ ਨਾਲ ਤਾਂ ਉਹਨਾਂ ਦੀ ਮਦਦ ਕਰਦੇ ਸੀਗੇ। ਪਰ ਅੱਜ ਦੇ ਐਪੀਸੋਡ ਦੇ ਵਿੱਚ ਆਪਾਂ ਜਿਹੜੀ ਚਰਚਾ ਕਰਨ ਜਾ ਰਹੇ ਹਾਂ ਉਹ ਚਰਚਾ ਇਹ ਹੈ ਕਿ ਕਿਵੇਂ ਭਾਈ ਸਾਹਿਬ ਨੇ ਫਿਰ ਸ਼ਹੀਦੀ ਦਾ ਜਿਹੜਾ ਸਫ਼ਰ ਸੀ ਉਹ ਤੈਅ ਕੀਤਾ ਤੇ ਕਿਵੇਂ ਕੇਪੀਐਸ ਗਿੱਲ ਨੇ ਧਮਕੀਆਂ ਦਿੱਤੀਆਂ। ਕੇਪੀਐਸ ਗਿੱਲ ਉਹਨਾਂ ਟਾਈਮਾਂ ਦੇ ਵਿੱਚ ਕੇਪੀਐਸ ਗਿੱਲ ਨੂੰ ਆਪਾਂ ਕਿਸ ਤਰੀਕੇ ਨਾਲ ਯਾਦ ਕਰਦੇ ਹਾਂ ਇਹ ਕੋਈ ਦੱਸਣ ਦੀ ਲੋੜ ਤਾਂ ਨਹੀਂ ਹੈ। ਪਰ ਕੇਪੀਐਸ ਗਿੱਲ ਤੇ ਬੇਅੰਤ ਸਿੰਘ ਦੀ ਜਦੋਂ ਸਰਕਾਰ ਸੀਗੀ ਤਾਂ ਉਹਨਾਂ ਟਾਈਮਾਂ ਦੇ ਵਿੱਚ ਭਾਈ ਸਾਹਿਬ ਜਦੋਂ ਟਾਲਾਂ ਤੋਂ, ਲੱਕੜ ਵਾਲਿਆਂ ਤੋਂ, ਸ਼ਮਸ਼ਾਨ ਘਾਟਾਂ ਤੋਂ ਜਾਂ ਹੋਰ ਪੁਲਿਸ ਕੈਟ ਰਹੇ ਉਹਨਾਂ ਬੰਦਿਆਂ ਤੋਂ ਜਿਨ੍ਹਾਂ ਨੇ ਪੁਲਿਸਿਆ ਜੋ ਤਸ਼ੱਦਦ ਹੋਇਆ ਉਹਨਾਂ ਨੂੰ ਨੇੜਿਓਂ ਦੇਖਿਆ ਤਾਂ ਉਹਨਾਂ ਤੋਂ ਫਿਰ ਜਦੋਂ ਉਹ ਡਾਟਾ ਇਕੱਠਾ ਕਰ ਰਹੇ ਸੀਗੇ ਤਾਂ ਕੇਪੀਐਸ ਗਿੱਲ ਨੇ ਕਈ ਸੁਨੇਹੇ ਭਿਜਵਾਏ ਤੇ ਭਾਈ ਖਾਲੜਾ ਜੀ ਨੂੰ ਵਰਜਿਆ ਕਿ ਇਹ ਜਿਹੜਾ ਤੂੰ ਕੰਮ ਕਰ ਰਿਹਾ ਆ ਇਹ ਕੰਮ ਸਾਨੂੰ ਠੀਕ ਨਹੀਂ ਹੈ ਤੇ ਇਹ ਕੰਮ ਤੂੰ ਛੱਡ ਦੇ। ਪਰ ਭਾਈ ਖਾਲੜਾ ਜੀ ਨੇ ਉਸ ਗੱਲ ਦੇ ਉੱਤੇ ਕੋਈ ਗੁੱਸਾ ਗਿਲਾ ਜਾਂ ਕੋਈ ਹੋਰ ਅਗਰੈਸਿਵਨੈਸ ਦਿਖਾਉਣ ਤੋਂ ਬਿਨਾਂ ਉਹਨਾਂ ਨੂੰ ਬੜੀ ਸ਼ਾਲੀਨਤਾ ਨਾਲ ਜਵਾਬ ਦਿੱਤਾ ਕਿ ਇਹ ਜਿਹੜਾ ਕੰਮ ਮੈਂ ਕਰ ਰਿਹਾ ਇਹ ਕੰਮ ਅਕਾਲ ਪੁਰਖ ਦੀ ਮਰਜ਼ੀ ਹੈ ਤੇ ਮੈਂ ਉਹਦੇ ਭਾਣੇ ਦੇ ਵਿੱਚ ਹੀ ਰਹਿ ਕੇ ਕਰ ਰਿਹਾ ਜੇਕਰ ਅਸੀਂ ਇਹ ਕੰਮ ਨਾ ਕਰਾਂਗੇ ਤਾਂ ਕੌਣ ਕਰੇਗਾ। ਤਾਂ ਉਹ ਹਮੇਸ਼ਾ ਇਸ ਗੱਲ ਦਾ ਜ਼ਿਕਰ ਕਰਦੇ ਰਹਿੰਦੇ ਸੀਗੇ। ਧਮਕੀਆਂ ਦੀ ਹੀ ਗੱਲ ਕਰਦੇ ਹਾਂ ਜਦੋਂ ਤੁਸੀਂ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਬਾਰੇ ਜਿਹੜੀ ਭਾਈ ਅਜਮੇਰ ਸਿੰਘ ਜੀ ਨੇ ਕਿਤਾਬ ਲਿਖੀ ਆ ਸਿੱਖ ਜਿਹੜੇ ਚਿੰਤਕ ਨੇ ਉਹਨਾਂ ਨੇ ਤਾਂ ਉਹਨਾਂ ਦੇ ਜਦੋਂ ਅਖੀਰ ਦੇ ਵਿੱਚ ਤੁਸੀਂ ਭਾਗ ਦੇ ਵਿੱਚ ਜਾਓਗੇ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਇਸ ਕਿਤਾਬ ਦੇ ਵਿੱਚ ਕੀ ਕੁਛ ਆ। ਅਸਲ ਦੇ ਵਿੱਚ ਜਦੋਂ ਜਸਵੰਤ ਸਿੰਘ ਖਾਲੜਾ ਜੀ ਇਹ ਸਾਰਾ ਕੁਛ ਕਰ ਰਹੇ ਸੀਗੇ ਤਾਂ ਉਦੋਂ ਫਿਰ ਕੀ ਹੁੰਦਾ ਹੈ ਕਿ ਉਦੋਂ ਇੱਕ ਪ੍ਰੈਸ ਕਾਨਫਰੰਸ ਕਰਦਾ ਹੈ ਕੇਪੀਐਸ ਗਿੱਲ 18 ਜਨਵਰੀ 1995 ਨੂੰ। ਕੇਪੀਐਸ ਗਿੱਲ ਪ੍ਰੈਸ ਕਾਨਫਰੰਸ ਕਰਕੇ ਮਨੁੱਖੀ ਅਧਿਕਾਰ ਵਿੰਗ ਵੱਲੋਂ ਜਿਹੜਾ ਲਵਾਰਸ ਲਾਸ਼ਾਂ ਨੂੰ ਸਾੜਨ ਦਾ ਦਾਅਵਾ ਸੀਗਾ ਉਹਨੂੰ ਮੂਲੋਂ ਹੀ ਰੱਦ ਕਰ ਦਿੰਦਾ ਹੈ। ਸਗੋਂ ਉਹ ਤਾਂ ਪੂਰੀ ਬੇਹਯਾਈ ਦੇ ਨਾਲ ਪੂਰੀ ਬੇਸ਼ਰਮੀ ਦੇ ਨਾਲ ਇਹ ਝੂਠ ਬੋਲਦਾ ਕੇਪੀਐਸ ਗਿੱਲ ਵੀ ਜਿਹੜੇ ਗੁੰਮ ਹੋਏ ਨੌਜਵਾਨ ਆ ਜਿਹੜੇ ਇਹ ਕਹਿ ਰਹੇ ਆ ਮਨੁੱਖੀ ਅਧਿਕਾਰ ਕਾਰਕੁਨ ਜਾਂ ਭਾਈ ਜਸਵੰਤ ਸਿੰਘ ਖਾਲੜਾ ਜੀ ਜਿਹੜੇ ਨੌਜਵਾਨਾਂ ਬਾਰੇ ਕਹਿ ਰਹੇ ਆ ਕਿ ਇਹਨਾਂ ਨੇ ਖਪਾ ਦਿੱਤੇ ਆ ਫੇਕ ਇਨਕਾਊਂਟਰ ਹੋਇਆ ਉਹ ਕਹਿੰਦਾ ਉਹ ਤਾਂ ਜਿਹੜੇ ਨੌਜਵਾਨ ਆ ਉਹ ਤਾਂ ਬਾਹਰ ਟੱਪ ਗਏ ਆ ਉਹ ਤਾਂ ਬਾਹਰਲੇ ਮੁਲਕਾਂ ਦੇ ਵਿੱਚ ਸ਼ਰਨ ਲਈ ਬੈਠੇ ਆ। ਉਹ ਕਹਿੰਦੇ ਅਸੀਂ ਲਾਪਤਾ ਜਿਹੜੇ ਬੰਦੇ ਆ ਉਹਨਾਂ ਦੀਆਂ ਖੁਦ ਸੂਚੀਆਂ ਬਣਾਈਆਂ ਜਾਣਕਾਰੀਆਂ ਸਾਡੇ ਕੋਲੇ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਆ ਜਿਹੜੇ ਮਾਪਿਆਂ ਦੀ ਜਾਣਕਾਰੀ ਦੇ ਨਾਲ ਮਾਪਿਆਂ ਦੀ ਸਹਿਮਤੀ ਦੇ ਨਾਲ ਬਾਹਰ ਚਲੇ ਗਏ ਆ
ਤੇ ਹੁਣ ਕਹਿੰਦੇ ਪਾਕਿਸਤਾਨ ਦੀ ਜਿਹੜੀ ਖੁਫੀਆ ਏਜੰਸੀ ਆ ISI ਪੰਜਾਬ ਦੇ ਵਿੱਚ ਖਾੜਕੂਵਾਦ ਨੂੰ ਮੁੜ ਸੁਰਜੀਤ ਕਰਨ ਦੇ ਯਤਨ ਕਰ ਰਹੀ ਹੈ। ਇਹ ਜਿਹੜੀ ਮੈਂ ਗੱਲ ਕੋਟ ਕਰ ਰਿਹਾ ਇਹ KPS ਗਿੱਲ ਦੀ ਹੈ। ਜਦੋਂ ਉਹ ਪ੍ਰੈਸ ਕਾਨਫਰੰਸ ਕਰ ਰਿਹਾ ਸੀਗਾ ਤਾਂ ਉਹ ਕਹਿੰਦਾ ਕਿ ਇਹ ਜਿਹੜੀ ਪਾਕਿਸਤਾਨ ਦੀ ਖੁਫੀਆ ਏਜੰਸੀ ਆ ISI ਉਹਦੇ ਸਿਰ ਸਾਰਾ ਕੁਝ ਮੜਿਆ ਜਾਂਦਾ ਹੈ, ਪਰ ਉਹ ਜਿਹੜੇ ਲਾਪਤਾ ਮੁੰਡੇ ਜਿਹੜੇ ਚਰੀਆਂ ਜਵਾਰਾਂ ਚੋਂ ਚੱਕ ਚੱਕ ਕੇ, ਕੋਈ ਸਕੂਲਾਂ ਕਾਲਜਾਂ ਚੋਂ ਚੱਕ ਚੱਕ ਕੇ, ਕੋਈ ਕੰਮ ਤੇ ਗਿਆ ਉਹਨੂੰ ਚੱਕ ਚੱਕ ਕੇ, ਕੋਈ ਪੂਲੇ ਵਰਗਿਆਂ ਨੇ ਮੁਖਬਰੀਆਂ ਕਰ ਕਰਕੇ ਚੁਕਾ ਕੇ, ਰਾਜੀਨਾਮਿਆਂ ਵਿੱਚ ਚੁਕਾ ਕੇ, ਉਹ ਜਿਹੜੇ ਮੁੰਡੇ ਖਪਾਏ ਸੀਗੇ ਉਹਨਾਂ ਬਾਬਤ ਉਹ ਬੜਾ ਚਿੱਟਾ ਝੂਠ ਬੋਲਦਾ KPS ਗਿੱਲ। ਉਹ ਕਹਿੰਦਾ ਕਿ ਉਹ ਤਾਂ ਬਾਹਰਲੇ ਮੁਲਕਾਂ 'ਚ ਚਲੇ ਗਏ, ਜਦ ਕਿ ਭਾਈ ਸਾਹਿਬ ਜਿਹੜਾ ਕਾਰਜ ਕਰ ਰਹੇ ਸੀਗੇ ਉਹ ਇਹ ਸੀਗਾ ਕਿ ਉਸ ਪੂਰੀ ਜੋ ਮਸ਼ੀਨਰੀ ਸੀ ਉਹਨੂੰ ਬੇਪਰਦ ਕਰਨਾ ਚਾਹੁੰਦੇ ਸੀਗੇ। ਤਾਂ ਉਦੋਂ ਜਿਹੜੀ ਆ ਜਸਵੰਤ ਸਿੰਘ ਖਾਲੜਾ ਫਿਰ ਅਗਲੇ ਦਿਨ ਹੀ ਪ੍ਰੈਸ ਕਾਨਫਰੰਸ ਕਰਦੇ ਆ ਤੇ ਭਾਈ ਜਿਹੜੇ ਜਸਵੰਤ ਸਿੰਘ ਖਾਲੜਾ ਹੈ, ਉਹ ਪ੍ਰੈਸ ਕਾਨਫਰੰਸ ਦੇ ਵਿੱਚ ਕਹਿੰਦੇ ਵੀ ਜਿਹੜਾ KPS ਗਿੱਲ ਕੱਲ ਝੂਠ ਮਾਰ ਕੇ ਗਿਆ ਹੈ, ਉਹ ਖੁੱਲੀ ਬਹਿਸ ਕਰ ਸਕਦੇ ਆ ਤੇ ਨਾਲ ਹੀ ਇਹ ਹੈ ਕਿ ਉਹ ਅਗਲੇ ਮਹੀਨੇ ਫਰਵਰੀ ਤੋਂ ਰੋਜ਼ਾਨਾ 2000 ਲਾਸ਼ਾਂ ਦੀ ਸੂਚੀ ਜਾਰੀ ਕਰਨਗੇ ਤੇ ਉਹਨੂੰ ਲੋਕਾਂ ਦੇ ਕਟਹਿਰੇ ਦੇ ਵਿੱਚ ਖੜਾ ਕਰਨਗੇ ਤੇ ਜੇਕਰ ਉਹਨੂੰ ਉਹਦੇ ਵਿੱਚ ਦਮ ਆ ਜਾਂ ਉਹਨੂੰ ਲੱਗਦਾ ਕਿ ਅਸੀਂ ਝੂਠ ਬੋਲਦੇ ਆ ਤੇ ਉਹ ਸਾਡੇ ਨਾਲ ਆ ਕੇ ਖੁੱਲੀ ਬਹਿਸ ਕਰੇ। ਤਾਂ ਇੱਥੋਂ ਹੀ ਫਿਰ ਜਿਹੜਾ ਉਹ KPS ਗਿੱਲ ਤੇ ਨਾਲ ਉਹਦੇ ਜਿਹੜੇ ਸੀਗੇ ਪੁਲਿਸ ਅਫਸਰ ਜਿਹੜੇ ਜ਼ਿਆਦਾ ਉਹਦੇ ਉਦੋਂ ਨੇੜੇ ਸੀਗੇ ਜਾਂ ਉਹਦੇ ਇੱਕ ਤਰੀਕੇ ਨਾਲ ਖੁਸ਼ਾਮਦਗੇ ਸੀਗੇ, ਤਾਂ ਉਹਨਾਂ ਨੂੰ ਫਿਰ ਸੱਤੀ ਕੱਪੜੀ ਜਿਹੜੀ ਆ ਅੱਗ ਲੱਗ ਜਾਂਦੀ ਹੈ ਤੇ ਉਹ ਸਿੱਧੀਆਂ ਧਮਕੀਆਂ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਦੇਣ ਲੱਗ ਪੈਂਦੇ ਆ। ਫਰਵਰੀ ਦੇ ਅੱਧ 'ਚ ਹੀ ਇੱਕ ਦਿਨ ਜਸਵੰਤ ਸਿੰਘ ਖਾਲੜਾ ਆਪਣੇ ਸਾਥੀ ਰਜੀਵ ਸਿੰਘ ਦੇ ਰੰਧਾਵਾ ਦੇ ਨਾਲ ਪੱਟੀ ਸ਼ਹਿਰ ਦੇ ਬਾਹਰ ਕਚਹਿਰੀ ਵੱਲ ਨੂੰ ਤੁਰਿਆ ਜਾ ਰਿਹਾ ਸੀ। ਕਾਂਗਰਸੀ MLA ਸੁਖਵਿੰਦਰ ਸਿੰਘ ਬੁੱਟਰ ਨੇ ਅਚਾਨਕ ਜਸਵੰਤ ਸਿੰਘ ਨੂੰ ਦੂਰੋਂ ਆਵਾਜ਼ ਮਾਰ ਕੇ ਬੁਲਾਇਆ। ਜਦੋਂ ਉਸ ਕੋਲ ਪਹੁੰਚਿਆ ਤਾਂ ਉਹ ਕਹਿੰਦਾ ਹੈ ਵੀ ਮੈਂ ਪਰਸੋਂ ਅਜੀਤ ਸਿੰਘ ਸੰਧੂ ਕੋਲੇ ਬੈਠਾ ਸਾਂ ਤੇ ਇਹ ਕਹਿ ਰਿਹਾ ਸੀਗਾ ਕਿ ਇਹ ਜਿਹੜਾ ਖਾਲੜਾ ਆ ਇਹਨੇ ਮੇਰੀ ਨੀਂਦ ਹਰਾਮ ਕੀਤੀ ਹੋਈ ਹੈ। ਭਾਈ ਖਾਲੜਾ ਨੂੰ ਇੱਕ ਜਵਾਬ ਦਿੰਦੇ ਆ। ਭਾਈ ਖਾਲੜਾ ਕਹਿੰਦੇ ਜਿੱਥੇ ਮੈਂ 25,000 ਲਾਸ਼ਾਂ ਦਾ ਹਿਸਾਬ ਦੇਣਾ ਪਊ ਉੱਥੇ ਇੱਕ ਹੋਰ ਸਹੀ। ਜਸਵੰਤ ਸਿੰਘ ਨੇ ਕਾਂਗਰਸੀ MLA ਨੂੰ ਅਜੀਤ ਸਿੰਘ ਸੰਧੂ ਦੀ ਇਸ ਕਾਇਰਤਾ ਭਰੀ ਧਮਕੀ ਦਾ ਜਵਾਬ ਕੀ ਦਿੱਤਾ। ਉਹ ਕਹਿੰਦਾ ਬੁੱਟਰ ਸਾਹਿਬ ਉਹਨੂੰ ਕਹਿ ਦਿਓ ਉਮਰ ਤਾਂ ਹੱਥਾਂ ਦੀਆਂ ਲਕੀਰਾਂ ਤੇ ਲਿਖੀ ਹੈ, ਕੋਈ ਉਹਨੂੰ ਬਦਲ ਨਹੀਂ ਸਕਦਾ। ਜਸਵੰਤ ਸਿੰਘ ਖਾਲੜਾ ਨੇ ਉੱਥੋਂ ਸਿੱਧਾ ਅੰਮ੍ਰਿਤਸਰ ਪਹੁੰਚ ਕੇ ਤੁਰਤ ਆਪਣੇ ਹੱਥ ਦੇ ਨਾਲ ਲਿਖ ਕੇ ਬਿਆਨ ਜਾਰੀ ਕੀਤਾ ਕਿ ਸਾਨੂੰ ਮਾਰ ਕੇ ਸੱਚ ਤੇ ਪਰਦਾ ਨਹੀਂ ਪਾ ਹੋਣਾ। ਇਹ ਬਿਆਨ ਅਗਲੇ ਦਿਨ ਪੰਜਾਬੀ ਟ੍ਰਿਬਿਊਨ ਦੇ ਵਿੱਚ ਮੁੱਖ ਸਫ਼ੇ ਤੇ ਛਪਿਆ ਵੀ ਸੀ। ਇਸੇ ਬਿਆਨ ਦੇ ਆਧਾਰ ਤੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਜਾਂਦੀ ਹੈ। ਰਜੀਵ ਸਿੰਘ ਰੰਧਾਵਾ ਦੱਸਦੇ ਆ ਕਿ ਜਸਵੰਤ ਸਿੰਘ ਖਾਲੜਾ ਦੇ ਇਸ ਹੱਥ ਲਿਖਤ ਬਿਆਨ ਤੇ ਅਖਬਾਰ ਦੇ ਵਿੱਚ ਛਪੀ ਫੋਟੋ ਸੀ ਜਿਹੜੀ ਉਹ ਕਾਪੀਆਂ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦੇ ਵਿੱਚ ਨੱਥੀ ਸਨ। ਇਸ ਤੋਂ ਹਫ਼ਤਾ ਕੁ ਭਰ ਬਾਅਦ ਯਾਨੀ ਕਿ 23 ਫਰਵਰੀ ਦੀ ਗੱਲ ਆ ਜਦੋਂ ਭਾਈ ਜਸਵੰਤ ਸਿੰਘ ਨੇ ਅੰਗਰੇਜ਼ੀ ਦੇ ਵਿੱਚ ਹਿਊਮਨ ਰਾਈਟਸ ਵਿੰਗ ਦੇ ਲੈਟਰ ਪੈਡ ਉੱਤੇ ਟਾਈਪ ਕੀਤਾ ਇੱਕ ਬਿਆਨ ਜਾਰੀ ਕੀਤਾ। ਉਸ ਦੇ ਵਿੱਚ ਉਹ ਫਿਰ ਪੂਰੇ ਧੜੱਲੇ ਦੇ ਨਾਲ ਆਪਣੀ ਗੱਲ ਦੁਹਰਾਉਂਦੇ ਆ ਤੇ ਉਹ ਕਹਿੰਦੇ ਆ ਕਿ ਜੇਕਰ ਪੰਜਾਬ ਦੀ ਸਰਕਾਰ ਤੇ ਪੁਲਿਸ ਇਹ ਸੋਚਦੀ ਹੈ ਕਿ ਮੈਨੂੰ ਮਾਰ ਦੇਣ ਨਾਲ 25,000 ਲਵਾਰਸ ਲਾਸ਼ਾਂ ਦੇ ਮਾਮਲੇ ਨੂੰ ਰਫਾ ਦਫਾ ਕਰ ਦੇਊਗੀ ਤਾਂ ਮੈਂ ਉਹਨਾਂ ਤੇ ਤਰਸ ਕਰਨ ਨੂੰ ਨਹੀਂ ਰਹਿ ਸਕਦਾ, ਕਿਉਂਕਿ ਇਸ ਮਸਲੇ ਨਾਲ ਸੰਬੰਧਿਤ ਸਾਰੇ ਤੱਥ ਪਹਿਲਾਂ ਹੀ ਦੁਨੀਆ ਭਰ ਦੇ ਮਨੁੱਖੀ ਅਧਿਕਾਰਾਂ ਨੂੰ ਭੇਜੇ ਜਾ ਚੁੱਕੇ ਆ। ਇੱਥੇ ਭਾਈ ਜਸਵੰਤ ਸਿੰਘ ਖਾਲੜਾ ਜੀ ਇੱਕ ਗੱਲ ਹੋਰ ਕਹਿੰਦੇ ਆ ਕਿ ਕੌਮਾਂਤਰੀ ਹਮਾਇਤ ਜਤਾਉਣ ਦੇ ਲਈ ਅਸੀਂ ਜਿਹੜਾ ਹਿਊਮਨ ਰਾਈਟ ਵਿੰਗ ਆ ਉਹਦੇ ਚੇਅਰਮੈਨ ਜਸਪਾਲ ਸਿੰਘ ਢਿੱਲੋਂ ਨੂੰ ਫਿਲੀਪੀਨ ਦੀ ਰਾਜਧਾਨੀ ਮਨੀਲਾ ਭੇਜਿਆ ਹੋਇਆ। ਪੱਤਰਕਾਰਾਂ ਕੋਲੇ ਭੇਤ ਉਹ ਜ਼ਾਹਰ ਕਰ ਬੈਠੇ। ਪਿਛਲੇ ਹਫ਼ਤੇ ਉਹ ਕਹਿੰਦੇ ਨੇ ਨਾਲੇ ਨਾਲ ਹੀ ਦੱਸ ਦਿੰਦੇ ਨੇ ਕਿ ਪਿਛਲੇ ਹਫ਼ਤੇ ਇੱਕ ਕਾਂਗਰਸੀ ਵਿਧਾਇਕ ਦਲ ਦੇ ਇੱਕ ਜ਼ਿੰਮੇਵਾਰ ਆਗੂ ਨੇ ਮੈਨੂੰ ਜ਼ਾਤੀ ਤੌਰ ਤੇ ਚੌਕਸ ਵੀ ਕੀਤਾ ਹੈ ਕਿ ਲਵਾਰਸ ਲਾਸ਼ਾਂ ਦਾ ਮਾਮਲਾ ਖੁੱਲ੍ਹਣ ਦੇ ਨਾਲ ਪੁਲਿਸ ਦੇ ਅਫਸਰ ਬਹੁਤ ਖਫਾ ਹੋਏ ਨੇ। ਉਹਨਾਂ ਦਾ ਕਹਿਣਾ ਹੈ ਕਿ ਇਹ ਮੁਰਦੇ ਉਘੇੜਨ ਵਾਲੀ ਗੱਲ ਹੈ ਤੇ ਇਸ ਮਾਮਲੇ ਦੀ ਪੜਤਾਲ ਅੱਗੇ ਵਧਣ ਦੀ ਸੂਰਤ ਦੇ ਵਿੱਚ ਉਹ ਕਹਿੰਦੇ ਕਿ ਖਾਲੜਾ ਨੂੰ ਸਬਕ ਜਾਂ ਫਿਰ ਖਾਲੜਾ ਨੂੰ ਖਤਮ ਕਰਨ ਦਾ ਜਿਹੜਾ ਉਹਨਾਂ ਨੇ ਧਾਰ ਲਈ ਸੀ। ਸੋ ਉਸ ਤੋਂ ਬਾਅਦ ਉਹ ਕਹਿੰਦੇ ਕਿ ਇਸ ਕਾਰੇ ਨੂੰ ਅੰਜਾਮ ਕਿਹਨੇ ਦੇਣਾ ਹੈ, ਇਹਦੇ ਲਈ ਬਕਾਇਦਾ ਜਿਹੜੀ ਸਰਕਾਰੀ ਮਸ਼ੀਨਰੀ ਸੀ ਜਾਂ ਉਦੋਂ ਦੇ ਕਾਂਗਰਸੀ ਲੀਡਰ ਸੀਗੇ ਉਹ ਪੂਰੇ ਇਕਜੁੱਟ ਸੀਗੇ। ਅੰਦਰ ਖਾਤੇ ਕਈ ਹੋਰਾਂ ਅੱਗੇ ਗੱਲ ਕਰਦਿਆਂ ਜਸਵੰਤ ਸਿੰਘ ਖਾਲੜਾ ਨੇ ਕਿਹਾ ਹੈ ਕਿ ਮੈਨੂੰ ਇਸ ਗੱਲ ਬਾਰੇ ਸ਼ੱਕ ਤਾਂ ਸੀਗਾ ਹੀ ਕਿ ਜਿਹੜੀ ਪੁਲਿਸ ਆ ਜਾਂ ਕਾਂਗਰਸ ਦੇ ਕੁਝ ਬੰਦੇ ਆ ਉਹ ਨਹੀਂ ਚਾਹੁੰਦੇ ਵੀ ਮੈਂ ਕੰਮ ਕਰਦਾ ਰਵਾਂ, ਉਹ ਨਹੀਂ ਚਾਹੁੰਦੇ ਕਿ ਮੈਂ ਉਹਨਾਂ ਦੇ ਪਾਜ ਉਘੇੜਦਾ ਰਵਾਂ, ਪਰ ਉਹ ਕਹਿੰਦੇ ਕਿ ਹੁਣ ਉਹਨਾਂ ਨੇ
ਇਹ ਜਿਹੜਾ ਕਾਂਗਰਸੀ ਐਮਐਲਏ ਮੈਨੂੰ ਮਿਲਿਆ ਸੀ, ਉਹਨੇ ਮੇਰੇ ਸ਼ੱਕ ਦੀ ਪੁਸ਼ਟੀ ਜ਼ਰੂਰ ਕਰ ਦਿੱਤੀ ਹੈ। ਪਰ ਮੈਂ ਕਹਿੰਦਾ ਕਿ ਮੈਂ ਭਾਈ ਸਾਹਿਬ ਕਹਿੰਦੇ ਵੀ ਪਰ ਮੈਂ ਕਾਇਰ ਨਹੀਂ ਆ, ਮੈਂ ਇਹ ਕੰਮ ਜਿਹੜਾ ਕਾਰਜ ਹੈ ਛੱਡਾਂਗਾ ਨਹੀਂ, ਜੇਕਰ ਇਹ ਛੱਡਿਆ ਗਿਆ ਅੱਧ ਵਿਚਾਲੇ ਤਾਂ ਫਿਰ ਉਹਨਾਂ ਲਾਸ਼ਾਂ ਨੂੰ ਜਿਹੜੀਆਂ ਅਣਪਛਾਤੀਆਂ ਕਹੀਆਂ ਗਈਆਂ ਨੇ ਉਹਨਾਂ ਨੂੰ ਇਨਸਾਫ ਕੌਣ ਦਿਵਾਊ। ਤੇ ਉਹ ਕਹਿੰਦੇ ਵੀ ਮੈਂ ਕਾਇਰਤਾ ਦੇ ਨਾਲ ਇਸ ਕਾਰਜ ਨੂੰ ਛੱਡਣ ਨਾਲੋਂ ਤਾਂ ਮੈਂ ਅਕਾਲ ਪੁਰਖ ਦੀ ਸ਼ਰਨ ਦੇ ਵਿੱਚ ਜਾਣਾ ਕਿਤੇ ਜ਼ਿਆਦਾ ਪਸੰਦ ਕਰਾਂਗਾ। ਪਰ ਕਹਿੰਦੇ ਨਾਲ ਹੀ ਮੇਰੀ ਜਮਹੂਰੀਅਤ ਪਸੰਦ ਲੋਕਾਂ ਨੂੰ ਬੇਨਤੀ ਹੈ ਵੀ ਜੇਕਰ ਇਹ ਮੈਨੂੰ ਖਤਮ ਵੀ ਕਰ ਦੇਣ ਤਾਂ ਇਸ ਦੇ ਲਈ ਕਿਸੇ ਪੁਲਿਸ ਦੇ ਕੈਟ ਜਾਂ ਫਿਰ ਹੇਠਲੇ ਦਰਜੇ ਦੇ ਕਿਸੇ ਬੰਦੇ ਨੂੰ ਜ਼ਿੰਮੇਵਾਰ ਨੂੰ ਜਾਂ ਮੁਲਾਜ਼ਮ ਨੂੰ ਜ਼ਿੰਮੇਵਾਰ ਨਾ ਠਹਿਰਾਇਆ ਜਾਵੇ, ਸਗੋਂ ਮਨੁੱਖਤਾ ਵਿਰੁੱਧ ਇਸ ਘਿਨਾਉਣੇ ਜੁਰਮ ਦੇ ਲਈ ਸਿੱਧੇ ਰੂਪ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਤੇ ਡੀਜੀਪੀ ਕੇਪੀਐਸ ਗਿੱਲ ਨੂੰ ਦੋਸ਼ੀ ਮੰਨਿਆ ਜਾਵੇ। ਤੇ ਉਹਨਾਂ ਨੇ ਇਸ ਗੱਲ ਤੇ ਹੈਰਾਨੀ ਵੀ ਜਤਾਈ ਵੀ ਪੁਲਿਸ ਕੋਲੇ ਇੰਨਾ ਡਾਟਾ ਹੈ, ਪੁਲਿਸ ਕੋਲੇ ਇੰਨੀ ਜਾਣਕਾਰੀ ਹੈ ਤੇ ਪੁਲਿਸ ਇੰਨੇ ਵੱਡੇ ਕਾਨੂੰਨ ਜਿਹੜੇ ਹਿਊਮਨ ਰਾਈਟ ਨੂੰ ਪ੍ਰੋਟੈਕਟ ਵੀ ਕਰਦੇ ਆ, ਵੀ ਉਹਨਾਂ ਸਾਰਿਆਂ ਨੂੰ ਸਾਰੀਆਂ ਚੀਜ਼ਾਂ ਨੂੰ ਸੰਵਿਧਾਨ ਨੂੰ ਮਰਿਆਦਾ ਤੇ ਟੰਗ ਕੇ ਅਦਾਲਤੀ ਮਰਿਆਦਾ ਨੂੰ ਛਿੱਕੇ ਤੇ ਟੰਗ ਕੇ ਤੇ ਉਹਨਾਂ ਨੇ ਫੇਰ ਆਪ ਹੁਦਰੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਤੇ ਇਸ ਆਪ ਹੁਦਰੀਆਂ ਦੇ ਵਿੱਚ ਇੱਕ ਜਦੋਂ ਸਟੈਪ ਪੁੱਟਿਆ ਜਾਂਦਾ ਉਹ ਆ ਅਜੀਤ ਸਿੰਘ ਸੰਧੂ ਦੇ ਰੂਪ ਦੇ ਵਿੱਚ। ਅਜੀਤ ਸਿੰਘ ਸੰਧੂ ਨੂੰ ਤਰਨਤਾਰਨ ਦੇ ਵਿੱਚ ਤੈਨਾਤ ਕੀਤਾ ਜਾਂਦਾ ਹੈ। ਹਾਲਾਂਕਿ ਉਹਦੇ ਖਿਲਾਫ ਕਈ ਨਿਰਦੋਸ਼ ਬੰਦਿਆਂ ਨੂੰ ਕਤਲ ਕਰਨ ਦੇ ਜਿਹੜੇ ਦੋਸ਼ ਆ ਸਾਬਤ ਹੋਣ ਨੂੰ ਵੱਲ ਨੂੰ ਜਾ ਰਹੇ ਸੀਗੇ। ਪਰ ਕਿਸੇ ਅਦਾਲਤ ਦੀ ਪਰਵਾਹ ਕੀਤੇ, ਕਿਸੇ ਕਾਇਦੇ ਕਾਨੂੰਨ ਦੀ ਪਰਵਾਹ ਕੀਤੇ ਬਿਨਾਂ ਇਹਨੂੰ ਮੁੜ ਤਰਨਤਾਰਨ ਦੇ ਵਿੱਚ ਤੈਨਾਤ ਕੀਤਾ ਜਾਂਦਾ ਬੇਅੰਤ ਸਿੰਘ ਤੇ ਕੇਪੀਐਸ ਗਿੱਲ ਵੱਲੋਂ। ਇੱਕ ਤਾਂ ਉਹਦੇ ਵਿਰੁੱਧ ਜਿਹੜਾ ਕੇਸ ਸੀਗਾ ਉਹ ਸੀਗਾ ਬਾਬਾ ਚਰਨ ਸਿੰਘ ਠੱਠੀ ਖਾਰਾ ਦੇ ਕਤਲ ਦੀ ਅਦਾਲਤੀ ਜਾਂਚ ਚੱਲੀ ਸੀ ਤੇ ਕਿੰਨੇ ਹੀ ਮਾਮਲਿਆਂ ਦੇ ਵਿੱਚ ਸੀਬੀਆਈ ਜਾਂਚ ਜਿਹੜੀ ਆ ਉਹ ਚੱਲ ਰਹੀ ਸੀਗੀ। ਅਜੀਤ ਸੰਧੂ ਨੇ ਆਪਣੇ ਖਿਲਾਫ ਗਵਾਹਾਂ ਨੂੰ ਧਮਕਾਉਣ ਦੇ ਲਈ 21 ਫਰਵਰੀ ਨੂੰ ਬੀਬੀ ਮਹਿੰਦਰ ਕੌਰ ਦੇ ਪੁੱਤਰ ਰਾਜਵਿੰਦਰ ਸਿੰਘ ਨੂੰ ਘਰੋਂ ਚੁੱਕ ਲਿਆ ਤੇ ਫੜ ਮਾਰੀ ਕਿ ਮੈਂ ਪੁਲਿਸ ਦੇ ਵਿਰੁੱਧ ਸਾਰੀਆਂ ਸ਼ਿਕਾਇਤਾਂ ਦੇ ਮੁੱਦੇ ਹੀ ਗਾਇਬ ਕਰ ਦੂੰਗਾ। ਭਾਈ ਖਾਲੜਾ ਨੇ ਮੰਗ ਕੀਤੀ ਕਿ ਤਰਨਤਾਰਨ ਦਾ ਇਹ ਜਿਹੜਾ ਐਸਐਸਪੀ ਹੈ ਅਜੀਤ ਸਿੰਘ ਸੰਧੂ, ਉਹਦੇ ਵਿਰੁੱਧ ਜਿਹੜੀਆਂ ਵੀ ਪਟੀਸ਼ਨਾਂ ਹਾਈ ਕੋਰਟ ਦੇ ਕਿਸੇ ਮੌਜੂਦਾ ਜੱਜ ਦੇ ਹਵਾਲੇ ਕੀਤੀਆਂ ਜਾਣ ਤੇ ਤਰਨਤਾਰਨ ਦੇ ਦੋਸ਼ੀ ਪੁਲਿਸ ਅਫਸਰਾਂ ਦੇ ਵਿਰੁੱਧ ਕੇਸਾਂ ਦੇ ਜਲਦੀ ਨਿਪਟਾਰੇ ਲਈ ਇੱਕ ਵਿਸ਼ੇਸ਼ ਅਦਾਲਤ ਜਿਹੜੀ ਆ ਬਣਾਈ ਜਾਵੇ। ਉਸ ਨੇ ਪੰਜਾਬ ਸਰਕਾਰ ਤੇ ਪੁਲਿਸ ਨੂੰ ਚੇਤਾਵਨੀ ਦਿੱਤੀ ਕਿ ਉਸ ਕੋਲ ਦੋਸ਼ੀ ਪੁਲਿਸ ਅਫਸਰਾਂ ਦੇ ਵਿਰੁੱਧ ਦਸਤਾਵੇਜ਼ੀ ਸਬੂਤ ਨੇ ਜਿਨ੍ਹਾਂ ਨੂੰ ਹਾਈ ਕੋਰਟ ਦੇ ਬੈਂਚ ਅੱਗੇ ਪੇਸ਼ ਕਰਨ ਦੇ ਲਈ ਤਿਆਰ ਹੈ ਜੇਕਰ ਉਹਨਾਂ ਨੇ ਇਹਨਾਂ ਕੰਮਾਂ ਨੂੰ ਨਾ ਰੋਕਿਆ। ਪਰ ਉਸਨੇ ਇਹ ਵੀ ਗੱਲ ਸਾਫ਼ ਕੀਤੀ ਵੀ ਉਹ ਕਿਸੇ ਪੁਲਿਸ ਅਫਸਰ ਨੂੰ ਜ਼ਾਤੀ ਤੌਰ ਤੇ ਤਾਂ ਨਫ਼ਰਤ ਨਹੀਂ ਕਰਦਾ, ਪਰ ਜਿਹੜੇ ਪੁਲਿਸ ਅਫਸਰ ਲੋਕਾਂ ਦੇ ਜਵਾਕਾਂ ਨੂੰ, ਮੁੰਡਿਆਂ ਨੂੰ, ਪੁੱਤਾਂ ਨੂੰ ਘਰੋਂ ਚੁੱਕ ਰਹੇ ਆ ਜ਼ਬਰੀ ਜਾਂ ਧੀਆਂ ਨੂੰ ਬੇਪਤ ਕਰ ਰਹੇ ਆ ਤਾਂ ਉਹਨਾਂ ਦੇ ਵਿਰੁੱਧ ਉਹ ਕਿਸੇ ਗੱਲ ਤੋਂ ਪਿੱਛੇ ਨਹੀਂ ਹਟਣਗੇ। ਉਹ ਕਹਿੰਦੇ ਮਾਨਵਤਾ ਤੇ ਗੁਰਮਤਿ ਦੀ ਸੇਵਾ ਤੇ ਇਸ ਪਵਿੱਤਰ ਕਾਜ ਦੇ ਵਿੱਚ ਕਈ ਪੁਲਿਸ ਅਫਸਰ ਵੀ ਮੁਲਾਜ਼ਮ ਛੋਟੇ ਜਿਹੜੇ ਆ ਉਹ ਵੀ ਅੰਦਰ ਖਾਤੇ ਉਹਨਾਂ ਦਾ ਜਿਹੜਾ ਸਾਥ ਦੇ ਰਹੇ ਸੀ, ਪਰ ਇਹਨਾਂ ਦੀ ਗਿਣਤੀ ਬਹੁਤ ਥੋੜੀ ਸੀ। ਕਾਤਲਾਂ ਨੂੰ ਹੁਣ ਪਟੀਸ਼ਨਾਂ ਦਾ ਡਰ ਸਤਾਉਣ ਲੱਗ ਪਿਆ ਸੀ। ਇੱਕ ਪਾਸੇ ਅਜੀਤ ਸਿੰਘ ਸੰਧੂ, ਕੇਪੀਐਸ ਗਿੱਲ ਤੇ ਬੇਅੰਤ ਸਿੰਘ ਦੀ ਸਾਰੀ ਮਸ਼ੀਨਰੀ, ਦੂਜੇ ਪਾਸੇ ਭਾਈ ਜਸਵੰਤ ਸਿੰਘ ਖਾਲੜਾ ਜੀ ਇਕੱਲੇ ਕਹਿ ਰਹੇ ਸਕੂਟਰ ਤੇ ਜਾਂ ਉਹਨਾਂ ਦੀ ਜਥੇਬੰਦੀ ਕਹਿ ਲਓ, ਉਹ ਇਸ ਕਾਰਜ ਨੂੰ ਕਰ ਰਹੀ ਸੀਗੀ। ਪਰ ਤੁਸੀਂ ਸੋਚ ਕੇ ਦੇਖੋ ਕਿ ਜੇਕਰ ਉਹ ਸਟੇਟ ਨੂੰ ਤੇ ਸਟੇਟ ਚਲਾ ਰਹੇ ਸਟੇਟ ਦੇ ਕੁਛ ਟੂਲ ਅਜੀਤ ਸੰਧੂ ਵਰਗੇ ਜਾਂ ਬੇਅੰਤ ਸਿੰਘ ਵਰਗੇ ਜਾਂ ਕੇਪੀਐਸ ਗਿੱਲ ਵਰਗੇ ਇਹਨਾਂ ਨੂੰ ਬੇਪਰਦ ਨਾ ਕਰਦੇ ਤੇ ਤੁਸੀਂ ਸੋਚ ਸਕਦੇ ਹੋ ਵੀ ਕਿਸੇ ਨੇ 25,000 ਅਣਪਛਾਤੀਆਂ ਲਾਸ਼ਾਂ ਦਾ ਜ਼ਿਕਰ ਵੀ ਕਿਤੇ ਕਰਿਆ ਕਰਨਾ ਸੀ। ਜਿਹੜੇ ਪੁਲਿਸ ਅਫਸਰ ਖੁਦ ਇਹ ਕਹਿ ਰਹੇ ਆ ਕਿ ਇਹ ਜਿਹੜੇ ਬੰਦੇ ਆ ਇਹ ਬਾਹਰ ਟੱਪ ਗਏ ਆ ਤੇ ਇਹ ਬਾਹਰਲੇ ਦੇਸ਼ਾਂ ਦੇ ਵਿੱਚ ਸ਼ਰਨ ਲਈ ਹੋਈ ਹੈ ਇਹਨਾਂ ਨੇ, ਪਰ ਜਿਹੜੀ ਪਾਕਿਸਤਾਨ ਦੀ ਆਈਐਸਆਈ ਆ ਉਹ ਇਹ ਪੰਜਾਬ ਦੇ ਵਿੱਚ ਮੁੜ ਤੋਂ ਹਾਲਾਤ ਜਿਹੜੇ ਆ ਉਹ ਖਰਾਬ ਕਰਨੇ ਚਾਹੁੰਦੇ ਆ। ਬਲਵਿੰਦਰ ਸਿੰਘ ਝਬਾਲ ਜਿਹੜਾ ਕਿ ਪੁਲਿਸ ਅਫਸਰ ਸੀਗਾ, ਹੌਲਦਾਰ ਸੀਗਾ, ਉਹ ਪਿਛਲੇ 9 ਸਾਲਾਂ ਤੋਂ ਤਰਨਤਾਰਨ ਦੇ ਵਿੱਚ ਹੀ ਨੌਕਰੀ ਕਰਦਾ ਆ ਰਿਹਾ ਸੀ। ਉਹਨੇ ਦੱਸਿਆ ਕਿ ਉਹਦੇ ਸਕੇ ਸਾਲੇ ਜਿਹਦਾ ਨਾਂ ਵੀ ਬਲਵਿੰਦਰ ਸਿੰਘ ਹੀ ਸੀਗਾ ਤੇ ਝਬਾਲ ਖੁਰਦ ਦਾ ਰਹਿਣ ਵਾਲਾ ਸੀ। ਉਹਨੇ ਝਬਾਲ ਥਾਣੇ ਦੇ ਐਸਐਚਓ ਬਲਵੀਰ ਸਿੰਘ ਤੇ ਏਐਸਆਈ ਬਿਕਰਮਜੀਤ ਸਿੰਘ ਦੀ ਅਗਵਾਈ ਦੇ ਹੇਠ ਪੁਲਿਸ ਟੋਲੀ ਨੇ 8 ਮਾਰਚ 1993 ਨੂੰ ਘਰੋਂ ਚੁੱਕ ਲਿਆ ਸੀ ਤੇ ਉਹਨੂੰ ਸਿੱਧਾ ਸੀਆਈਏ ਸਟਾਫ ਤਰਨਤਾਰਨ ਦੇ ਵਿੱਚ ਲਿਜਾ ਕੇ ਭਾਰੀ ਤਸੀਹੇ ਦਿੱਤੇ ਗਏ। ਉਹਨੂੰ ਉਸ ਤੋਂ ਬਾਅਦ ਇੱਕ ਕੈਂਟਰ ਦੇ ਵਿੱਚ ਪਿੰਡ ਲਿਆ ਕੇ ਲੋਕਾਂ ਦੇ ਸਾਹਮਣੇ ਇੰਨਾ ਕੁੱਟਿਆ
ਕਿ ਉਹ ਬੇਹੋਸ਼ ਹੋ ਗਿਆ। ਉਸ ਦੇ ਸਿਰ ਦੇ ਵਿੱਚੋਂ ਲਹੂ ਦੀਆਂ ਘਰਾਲਾਂ ਵਗਣ ਲੱਗ ਪਈਆਂ। ਇੰਸਪੈਕਟਰ ਕਸ਼ਮੀਰਾ ਸਿੰਘ ਤੇ ਉਹਦੇ ਸਾਥੀ ਪੁਲਿਸ ਵਾਲੇ ਉਹਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੀ ਕੈਂਟਰ ਦੇ ਵਿੱਚ ਸੁੱਟ ਕੇ ਕੈਂਟਰ ਭਜਾ ਕੇ ਲੈ ਗਏ। ਉਸੇ ਦਿਨ ਹੀ ਉਹਦੀ ਮੌਤ ਹੋ ਗਈ ਤੇ ਰਾਤ ਨੂੰ ਪੁਲਿਸ ਨੇ ਉਹਦੀ ਲਾਸ਼ ਜਿਹੜੀ ਸੀਗੀ ਉਹ ਬਿਆਸ ਦਰਿਆ ਦੇ ਵਿੱਚ ਰੋੜ ਦਿੱਤੀ, ਪਰ ਇਸ ਦੇ ਬਾਰੇ ਉਹਦੇ ਘਰਦਿਆਂ ਨੂੰ ਹਨੇਰੇ ਦੇ ਵਿੱਚ ਰੱਖਿਆ। ਉਹਦਾ ਤਾਇਆ ਭਗਵੰਤ ਸਿੰਘ ਆਪਣੇ ਪਿੰਡ ਦਾ ਸਰਪੰਚ ਸੀ, ਤਕੜਾ ਜ਼ਿਮੀਂਦਾਰ ਸੀ ਤੇ ਇਲਾਕੇ ਦੇ ਵਿੱਚ ਕਾਂਗਰਸ ਦਾ ਮੰਨਿਆ ਪ੍ਰਮੰਨਿਆ ਆਗੂ ਸੀ। ਉਹਨੇ ਪੂਰਾ ਜ਼ੋਰ ਲਾਤਾ ਵੀ ਮੇਰੇ ਭਤੀਜੇ ਬਾਰੇ ਪਤਾ ਲੱਗੇ, ਜਿਹੜਾ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਨੌਕਰੀ ਕਰ ਰਿਹਾ ਸੀ, ਬਲਵਿੰਦਰ ਸਿੰਘ ਝਬਾਲ, ਪਿਛਲੇ 9 ਸਾਲਾਂ ਤੋਂ ਹੌਲਦਾਰ ਦੇ ਅਹੁਦੇ ਤੇ। ਪਰ ਕੋਈ ਪਤਾ ਨਾ ਲੱਗਿਆ। ਬੇਸ਼ੱਕ ਉਹ ਕਹਿੰਦਾ ਕਹਾਉਂਦਾ ਪਿੰਡ ਦਾ ਸਰਪੰਚ ਸੀ, ਕਾਂਗਰਸ ਦਾ ਮੰਨਿਆ ਪ੍ਰਮੰਨਿਆ ਆਗੂ ਸੀ, ਪਰ ਫਿਰ ਵੀ ਉਹ ਆਪਣੇ ਭਤੀਜੇ ਬਾਰੇ ਕੁਝ ਵੀ ਪਤਾ ਨਹੀਂ ਲਾ ਸਕਿਆ। ਆਪਣੇ ਰਾਜਨੀਤਿਕ ਅਸਰ ਰਸੂਖ ਦੇ ਆਸਰੇ ਉਹਨੇ ਭਤੀਜੇ ਦਾ ਥਹੁ ਪਤਾ ਲਾਉਣ ਦੇ ਲਈ ਪੂਰੀ ਭੱਜ ਨੱਠ ਵੀ ਕੀਤੀ, ਪਰ ਕਿਤੋਂ ਕੋਈ ਸੂਹ ਨਾ ਨਿਕਲੀ। ਥੱਕ ਹਾਰ ਕੇ ਬਲਵਿੰਦਰ ਸਿੰਘ ਦੇ ਪਿਤਾ ਅਵਤਾਰ ਸਿੰਘ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਦਿੱਤੀ ਤੇ ਪਟੀਸ਼ਨ ਪਾਉਣ ਤੋਂ ਬਾਅਦ ਅਜੀਤ ਸਿੰਘ ਸੰਧੂ ਨੇ 27 ਮਾਰਚ ਨੂੰ ਹੌਲਦਾਰ ਬਲਵਿੰਦਰ ਸਿੰਘ, ਜਿਹੜਾ ਉਸ ਵੇਲੇ ਐਸਐਸਪੀ ਦੇ ਦਫ਼ਤਰ ਦੇ ਵਿੱਚ ਹੀ ਤੈਨਾਤ ਸੀ, ਤੇ ਉਹਨੂੰ ਆਪਣੀ ਕੋਠੀ ਦੇ ਵਿੱਚ ਬੁਲਾਇਆ ਤੇ ਉਹਨੂੰ ਕਹਿੰਦਾ ਕਿ ਆਪਦੇ ਸਹੁਰੇ ਅਵਤਾਰ ਸਿੰਘ ਤੇ ਜ਼ੋਰ ਪਾ ਵੀ ਪਟੀਸ਼ਨ ਵਾਪਸ ਲੈ ਲਾ, ਤੇ ਧਮਕੀਆਂ ਤੇ ਡਰਾਵੇ ਵੀ ਦਿੱਤੇ। ਤੇ ਪਹਿਲਾਂ ਹੀ ਫਿਰ ਉਹਨੂੰ ਇਹਦੇ ਨਾਲ ਹੀ ਜਦੋਂ ਉਹਨੇ ਧੌਣ ਭਮਾਈ ਤੇ ਨਾਲ ਦੀ ਨਾਲ ਹੀ ਉਹ ਕਹਿੰਦਾ ਵੀ ਇਹਨੂੰ ਚੱਕ ਕੇ ਹੁਣ ਪੁਲਿਸ ਲਾਈਨ ਬਦਲ ਦਿਓ। ਤੇ ਬਲਵਿੰਦਰ ਸਿੰਘ ਨੇ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤਾਂ ਉਹ ਕਹਿੰਦਾ ਵੀ 29 ਮਾਰਚ ਨੂੰ ਜਦੋਂ ਉਹਨੇ ਪੁਲਿਸ ਲਾਈਨ ਦੇ ਵਿੱਚ ਹਾਜ਼ਰੀ ਭਰੀ ਸੀ ਤਾਂ ਉੱਥੇ ਉਸ ਨੂੰ ਬਹੁਤ ਸਾਰੇ ਹੋਰ ਪੁਲਿਸ ਵਾਲੇ ਵੀ ਮਿਲੇ ਸਨ, ਜਿਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਪੁਲਿਸ ਨੇ ਇਸੇ ਤਰ੍ਹਾਂ ਮਾਰ ਦਿੱਤਾ ਸੀ। ਫਿਰ ਉਹਨੂੰ ਪੁਲਿਸ ਲਾਈਨ ਤੋਂ ਬਦਲ ਕੇ ਵਲਟੋਏ ਥਾਣੇ ਭੇਜਿਆ, ਫਿਰ ਤੂਤ ਪਿੰਡ ਦੀ ਚੌਂਕੀ ਭੇਜਿਆ। ਬਲਵਿੰਦਰ ਸਿੰਘ ਨੇ ਤੰਗ ਆ ਕੇ ਛੁੱਟੀ ਦੀ ਅਰਜ਼ੀ ਦੇ ਦਿੱਤੀ, ਪਰ ਇਹਦੀ ਅਰਜ਼ੀ ਮਨਜ਼ੂਰ ਨਾ ਹੋਈ। ਅਜੀਤ ਸਿੰਘ ਸੰਧੂ ਨੇ ਉਹਨੂੰ ਧਮਕੀ ਇੱਥੋਂ ਤੱਕ ਵੀ ਦੇਤੀ ਵੀ ਜੇ ਤੂੰ ਪਟੀਸ਼ਨ ਵਾਪਸ ਨਾ ਕਰਾਈ, ਜਿਹੜੀ ਕਿ ਬਲਵਿੰਦਰ ਸਿੰਘ ਦੀ ਹੈ, ਤਾਂ ਫਿਰ ਉਹਦੇ ਨੂੰ ਧਾਰਾ 311 ਲਾ ਦੂੰ ਤੇਰੇ ਤੇ ਨੌਕਰੀ ਤੋਂ ਬਰਤਰਫ ਕਰਾ ਦੂੰ। ਅਖੀਰ ਦੇ ਵਿੱਚ ਬਲਵਿੰਦਰ ਸਿੰਘ ਨੇ ਖੁਦ ਹੀ ਦੁਖੀ ਹੋ ਕੇ ਨੌਕਰੀ ਤੋਂ ਅਸਤੀਫਾ ਦਿੱਤਾ, ਜਦੋਂ ਕਿ ਉਹਦੀ ਨੌਕਰੀ ਦੇ ਉਦੋਂ 21 ਸਾਲ ਜਿਹੜੇ ਆ ਉਹ ਬਾਕੀ ਸੀਗੇ। ਉਸ ਤੋਂ ਬਾਅਦ ਬਲਵਿੰਦਰ ਕਹਿੰਦਾ ਵੀ ਮੈਂ ਮਨੁੱਖੀ ਅਧਿਕਾਰ ਕਮਿਸ਼ਨ ਚੰਡੀਗੜ੍ਹ ਤੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਦਰਖਾਸਤਾਂ ਵੀ ਭੇਜੀਆਂ ਕਿ ਮੈਨੂੰ ਅਜੀਤ ਸਿੰਘ ਸੰਧੂ ਤੋਂ ਬਚਾਇਆ ਜਾਵੇ। ਜਦੋਂ ਕਿਤੇ ਵੀ ਸੁਣਵਾਈ ਨਾ ਹੋਈ ਤਾਂ ਅਪ੍ਰੈਲ 1995 ਦੇ ਵਿੱਚ ਉਹ ਜਸਵੰਤ ਸਿੰਘ ਖਾਲੜਾ ਜੀ ਨੂੰ ਸੁਨੇਹਾ ਭੇਜਦੇ ਆ ਵੀ ਮੈਨੂੰ ਛੇਤੀ ਆ ਕੇ ਮਿਲੋ। ਕੁਛ ਹੀ ਦਿਨਾਂ ਬਾਅਦ ਖਾਲੜਾ ਤੇ ਰਾਮ ਨਰਾਇਣ ਉਹ ਕਹਿੰਦੇ ਕਿ ਮੈਨੂੰ ਘਰੇ ਮਿਲ ਕੇ ਵੀ ਗਏ। ਮੈਂ ਉਹਨਾਂ ਨੂੰ ਹਰ ਕਾਨੂੰਨੀ ਮਦਦ ਦੇਣ ਦਾ ਭਰੋਸਾ ਦਿੱਤਾ। ਅਜੀਤ ਸਿੰਘ ਸੰਧੂ ਨੇ ਮੇਰਾ ਅਸਤੀਫਾ ਰੋਕੀ ਰੱਖਿਆ ਤੇ ਮੈਨੂੰ ਤੂਤ ਚੌਂਕੀ ਦੇ ਵਿੱਚ ਨਜ਼ਰਬੰਦ ਕਰ ਦਿੱਤਾ। ਅਖੀਰ ਉਹ ਕਹਿੰਦੇ ਵੀ ਮੈਂ 10 ਜੁਲਾਈ 1995 ਨੂੰ ਰਿਟਾਇਰਮੈਂਟ ਲੈ ਲਈ। ਫਿਰ ਉਹ ਵੀ ਜਿਹੜਾ ਉਹ ਭਾਈ ਖਾਲੜਾ ਦੇ ਨਾਲ ਮਿਲ ਕੇ ਕੰਮ ਕਰਨ ਲੱਗ ਪਿਆ ਸੀ। ਇਸੇ ਤਰ੍ਹਾਂ ਬੀਬੀ ਹਰਭਜਨ ਕੌਰ ਹੈ ਝਮਕੇ, ਜਿਹੜੇ ਕਿ ਭਾਈ ਖਾਲੜਾ ਜੀ ਦੇ ਨਾਲ ਜੁੜ ਗਏ। ਫਿਰ ਪਰਮਜੀਤ ਸਿੰਘ ਪੰਜਵਾੜਾ, ਉਹਨਾਂ ਦੇ ਪਰਿਵਾਰਕ ਮੈਂਬਰ ਵੀ ਭਾਈ ਖਾਲੜਾ ਦੇ ਨਾਲ ਜੁੜੇ। ਫਿਰ ਕੁਛ ਵਿੰਗ ਦੇ ਆਗੂਆਂ ਜਿਨ੍ਹਾਂ ਦੇ ਵਿੱਚ ਸੰਪੂਰਨ ਸਿੰਘ ਬਾਕੀਪੁਰ, ਪਲਸੌਰ ਦੇ ਸਰਪੰਚ ਗੁਰਭੇਜ ਸਿੰਘ, ਉਹਨਾਂ ਉੱਤੇ ਵੀ ਹਮਲੇ ਹੋਏ। ਫਿਰ ਜਿਹੜੇ ਯੂਐਨਓ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਫਦ ਸੀਗੇ, ਉਹਨਾਂ ਦੇ ਨਾਲ ਵੀ ਭਾਈ ਸਾਹਿਬ ਨੇ 2 ਮੁਲਾਕਾਤਾਂ ਕੀਤੀਆਂ। ਅਯਾਲਾ ਲਾਸੋ ਦੇ ਨਾਲ, ਜਿਹੜੇ ਕਿ ਮਨੁੱਖੀ ਅਧਿਕਾਰ ਦੇ ਵਿੱਚ ਯੂਐਨ ਦੇ ਹਿਊਮਨ ਰਾਈਟਸ ਕਮਿਸ਼ਨ ਦੀ ਇੱਕ ਟੀਮ ਦੇ ਚੇਅਰਮੈਨ ਸੀਗੇ, ਹੋਜ਼ੇ ਅਯਾਲਾ ਲਾਸੋ, ਤੇ ਉਹਦੇ ਨਾਲ ਗੱਲਬਾਤ ਹੁੰਦੀ ਹੈ। ਤਾਂ ਉਸ ਤੋਂ ਬਾਅਦ ਭਾਈ ਸਾਹਿਬ ਆਪਣੀਆਂ ਸਰਗਰਮੀਆਂ ਜਿਹੜੀਆਂ ਉਹ ਨਹੀਂ ਰੋਕਦੇ। ਉਹ ਜਿਹੜੀਆਂ ਆਪਣੇ ਜੋ ਉਹਨਾਂ ਨੇ ਜਾਂਚ ਕੀਤੀ ਸੀ ਜਾਂ ਉਹਨਾਂ ਨੇ ਜੋ ਇਨਵੈਸਟੀਗੇਸ਼ਨ ਕੀਤੀ ਸੀ, ਉਹ ਆਪਣੇ ਉਸ ਅਕੀਦੇ ਤੇ ਅਡੋਲ ਖੜੇ ਰਹੇ। ਅਡੋਲ ਖੜ੍ਹਨ ਦੇ ਨਾਲ ਉਹ ਕਹਿੰਦੇ ਕਿ ਜਦੋਂ ਉਹਨਾਂ ਨੂੰ ਇਹ ਧਮਕੀਆਂ ਵੀ ਮਿਲਦੀਆਂ, ਤਾਂ ਜਦੋਂ ਆਮ ਲੋਕ ਉਹਨਾਂ ਨੂੰ ਕਹਿੰਦੇ ਕਿ ਭਾਈ ਸਾਹਿਬ ਤੁਸੀਂ ਸਕੂਟਰ ਤੇ ਤੁਰੇ ਫਿਰਦੇ ਹੋ ਤੇ ਪੁਲਿਸ ਦੀ ਮਸ਼ੀਨਰੀ ਤਾਂ ਬਹਾਨਾ ਭਾਲਦੀ ਹੈ, ਸਰਕਾਰ ਤਾਂ ਬਹਾਨਾ ਭਾਲਦੀ ਹੈ ਵੀ ਕਦੋਂ ਭਾਈ ਜਸਵੰਤ ਸਿੰਘ ਖਾਲੜਾ ਦੇ ਨਾਲ ਟਾਕਰੇ ਹੋਣ, ਕਦੋਂ ਉਹਦੇ ਤੇ ਕੋਈ ਝੂਠਾ ਕੇਸ ਪਾ ਕੇ ਤੇ ਉਹਨੂੰ ਪੁਲਸੀਆ ਵਲਗਣ ਦੇ ਵਿੱਚ ਲਿਆਇਆ ਜਾਵੇ। ਪਰ ਤੁਸੀਂ ਤਾਂ ਉਹ ਹੱਸ ਕੇ ਇਹਨਾਂ ਗੱਲਾਂ ਦਾ ਜਿਹੜਾ ਜਵਾਬ ਆ ਉਹ ਦੇ ਦਿੰਦੇ ਸੀ। ਕਈ ਵਾਰੀ ਕਿਸੇ ਨਾਲ ਕਈ ਮੌਕਿਆਂ ਤੇ ਉਹ ਬੜੀ ਸੁਹਿਰਦਤਾ ਜਾਂ ਬੜੀ ਸੰਜੀਦਗੀ ਜਾਂ ਬੜੀ ਗੰਭੀਰਤਾ ਦੇ ਨਾਲ ਜਵਾਬ ਦਿੰਦੇ ਸੀ, ਪਰ ਆਮ ਤੌਰ ਤੇ ਉਹਨਾਂ ਦਾ ਸੁਭਾਅ ਇਹ ਸੀਗਾ ਕਿ ਉਹ ਕਹਿੰਦੇ ਸੀਗੇ ਕਿ ਜੋ ਹੋਣਾ ਉਹੀ ਹੈ, ਜੋ ਅਕਾਲ ਪੁਰਖ ਵਾਹਿਗੁਰੂ ਨੂੰ ਮਨਜ਼ੂਰ ਹੋਣਾ ਹੈ। ਇਸੇ ਦੌਰਾਨ ਉਹ ਜਦੋਂ ਲੱਕੜਾਂ ਵਾਲਿਆਂ ਦੇ ਨਾਲ ਮਿਲ ਰਹੇ ਸੀਗੇ,
ਸ਼ਮਸ਼ਾਨ ਘਾਟਾਂ ਵਾਲਿਆਂ ਦੇ ਨਾਲ ਮਿਲ ਰਹੇ ਸੀਗੇ, ਤਾਂ ਉਹਨਾਂ ਨੂੰ ਕਈ ਹੋਰ ਵੀ ਜਿਹੜੀਆਂ ਕਹਾਣੀਆਂ ਪਤਾ ਲੱਗੀਆਂ, ਜਿਨ੍ਹਾਂ ਕਹਾਣੀਆਂ ਨੇ ਉਹਨਾਂ ਨੂੰ ਝੰਜੋੜ ਕੇ ਰੱਖ ਦਿੱਤਾ। ਹਾਲਾਂਕਿ ਉਹਨਾਂ ਦਾ ਅਕੀਦਾ ਬੜਾ ਅ, ਸ ਦ੍ਰਿੜ ਨਿਸ਼ਚਾ ਸੀ ਉਹਨਾਂ ਦਾ, ਨਿਸ਼ਚਾ ਬੜਾ ਦ੍ਰਿੜ ਸੀਗਾ। ਉਹ ਕਿਸੇ ਇਸ ਨਹੀਂ ਸੀਗੇ ਸ਼ਸ਼ੋਪੰਜ ਦੇ ਵਿੱਚ ਹੈ ਨਹੀਂ ਸੀਗੇ ਵੀ ਮੈਨੂੰ ਕੋਈ ਧਮਕਾ ਲੂਗਾ ਤੇ ਮੈਂ ਰਾਹ ਬਦਲੂੰਗਾ ਜਾਂ ਮੈਂ ਕੋਈ ਸਰਕਾਰੀ ਨੌਕਰੀ ਵਾਸਤੇ ਇਹ ਗੱਲ ਕਰ ਰਿਹਾ। ਤਾਂ ਉਹ ਮਤਲਬ ਆਪਦੇ ਇੱਕ ਇੰਗਲੈਂਡ ਤੋਂ ਜਦੋਂ ਉਹ ਤੁਰੇ ਸੀਗੇ, ਤਾਂ ਉਦੋਂ ਹੀ ਉਹਨਾਂ ਨੇ ਇਹ ਫੈਸਲਾ ਕਰ ਲਿਆ ਸੀ ਆਪਣੇ ਆਪ ਨਾਲ, ਜਾਂ ਕਹਿ ਲਓ ਆਪਣੀ ਅਕਾਦਤ ਦੇ ਨਾਲ, ਅਕਾਲ ਪੁਰਖ ਵਾਹਿਗੁਰੂ ਦੇ ਨਾਲ, ਵੀ ਇਹ ਜਿਹੜਾ ਸੰਘਰਸ਼ ਹੈ, ਇਹ ਜਿਹੜੇ ਰਾਹ ਹੈ, ਹੁਣ ਇਹ ਛੱਡਣਾ ਨੀਗਾ। ਇਹ ਬੇਸ਼ੱਕ ਆਪਦੀ ਜਾਨ ਵੀ ਜਿਹੜੀ ਆ ਉਹ ਲਾਉਣੀ ਪਵੇ। 5 ਸਤੰਬਰ ਦੀ ਗੱਲ ਆ, ਜਦੋਂ ਉਹਨਾਂ ਦੀ ਆਪਣੇ ਮਾਪਿਆਂ ਦੇ ਨਾਲ ਆਖਰੀ ਮਿਲਣੀ ਹੁੰਦੀ ਆ, ਤੇ ਇਸੇ ਮਿਲਣੀ ਤੋਂ ਬਾਅਦ ਵੀ ਉਹਨਾਂ ਨੂੰ ਉਹਨਾਂ ਕੋਲੇ ਜਾਣਕਾਰੀ ਪਹੁੰਚਦੀ ਹੈ ਵੀ ਇਹ ਜਿਹੜੀ ਸਰਕਾਰ ਆ ਕਾਂਗਰਸ ਦੀ, ਇਹ ਜਿਹੜੀ ਆ ਇਹਦੀ ਜਿਹੜੀ ਮਸ਼ੀਨਰੀ ਆ, ਇਹ ਮਸ਼ੀਨਰੀ ਤੈਨੂੰ ਲੱਭਦੀ ਫਿਰਦੀ ਹੈ। ਇਹ ਮਸ਼ੀਨਰੀ ਤੈਨੂੰ ਹੁਣ ਕਿਸੇ ਵੀ ਹਿਸਾਬ ਦੇ ਵਿੱਚ ਕਰਕੇ ਛੱਡੂਗੀ ਨਹੀਂ। ਪਰ ਉਹ ਜਿਹੜਾ 6 ਸਤੰਬਰ ਦਾ ਮਨਹੂਸ ਦਿਨ ਸੀਗਾ, 6 ਸਤੰਬਰ ਨੂੰ 1995 ਦੀ ਗੱਲ ਹੈ, ਦਿਨ ਤਾਂ ਆਮ ਵਾਂਗੂ ਹੀ ਚੜ੍ਹਿਆ ਸੀ। ਪਰ ਉਹ ਜਦੋਂ ਬਾਹਰ ਉਹਨਾਂ ਦੇ ਬੱਚੇ ਸਕੂਲ ਚਲੇ ਗਏ, ਤੇ ਆਪ ਉਹ ਬਾਹਰ ਜਿਹੜੀ ਕਾਰ ਸੀਗੀ, ਟਾਟਾ ਟਾਟਾ ਦੀ ਸੀਗੀ ਕੋਈ, ਉਹ ਧੋ ਰਹੇ ਸੀਗੇ। 9 ਵੱਜ ਕੇ ਮਸਾਂ 10 ਕੁ ਮਿੰਟ ਹੋਏ ਸੀਗੇ ਕਿ ਇੱਕ ਸੁਜ਼ੂਕੀ ਮਾਰੂਤੀ ਵੈਨ ਅਚਾਨਕ ਉਹਨਾਂ ਦੇ ਘਰ ਦੇ ਬਾਹਰ ਖੜੀ ਹੁੰਦੀ ਹੈ, ਤੇ ਫਿਰ ਇੱਕ ਜਿਪਸੀ ਹੋਰ ਆਉਂਦੀ ਹੈ। ਤੇ ਇਸ ਤੋਂ ਪਹਿਲਾਂ ਕਿ ਉਹ ਆਪਣਾ ਬਚਾਅ ਕਰਦੇ ਜਾਂ ਰੌਲਾ ਪਾਉਂਦੇ ਜਾਂ ਕੋਈ ਉਹਨਾਂ ਨੂੰ ਸ਼ੱਕ ਹੁੰਦਾ, 5-6 ਬੰਦੇ ਫੁਰਤੀ ਦੇ ਨਾਲ ਛਾਲਾਂ ਮਾਰ ਕੇ ਬਾਹਰ ਨਿਕਲੇ ਤੇ ਇੱਕਦਮ ਉਹਨਾਂ ਦੇ ਉੱਤੇ ਝਪਟ ਗਏ, ਤੇ ਉਹਨਾਂ ਨੂੰ ਅ, ਇੰਨੀ ਫੁਰਤੀ ਨਾਲ ਗੱਡੀ ਦੇ ਵਿੱਚ ਸਿੱਟਿਆ ਕਿ ਉਹਨਾਂ ਨੂੰ ਖੁਦ ਵੀ ਨਹੀਂ ਪਤਾ ਲੱਗਿਆ ਕਿ ਮੇਰੇ ਨਾਲ ਹੋ ਕੀ ਗਿਆ। ਇਹ ਇੰਨਾ ਕੀ ਟਾਈਮ ਲੱਗਿਆ ਜਿੰਨਾ ਕੁ ਆਪਾਂ ਗੱਲ ਕਰਦੇ ਹਾਂ। ਉਸ ਤੋਂ ਬਾਅਦ ਜਸਪਾਲ ਸਿੰਘ ਢਿੱਲੋਂ, ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਭਾਈ ਸਾਹਿਬ ਨੂੰ ਪੁਲਿਸ ਦੇ ਜਾਂ ਉਸ ਕਿਸੇ ਟੀਮ ਨੇ ਚੁੱਕ ਲਿਆ, ਤਾਂ ਉਹ ਕਹਿੰਦੇ ਵੀ ਅਸੀਂ ਜਿਹੜਾ ਗੁਰਚਰਨ ਸਿੰਘ ਟੌਹੜਾ ਨੂੰ ਨਾਲ ਲੈ ਕੇ ਜਸਪਾਲ ਢਿੱਲੋਂ, ਹਰਚਰਨ ਸਿੰਘ ਬਰਾੜ ਜਿਹੜਾ ਕਿ ਬੇਅੰਤ ਦੀ ਮੌਤ ਤੋਂ ਬਾਅਦ ਮੁੱਖ ਮੰਤਰੀ ਦੇ ਅਹੁਦੇ ਤੇ ਬੈਠਾ ਸੀ, ਉਹਨੇ ਜਾ ਦਰਵਾਜ਼ਾ ਖੜਕਾਇਆ, ਉਹਨਾਂ ਨੇ ਗੱਲਬਾਤ ਕੀਤੀ ਹਰਚਰਨ ਬਰਾੜ ਦੇ ਨਾਲ। ਹਰਚਰਨ ਬਰਾੜ ਕਹਿੰਦਾ ਜੀ ਤੁਸੀਂ ਲੇਟ ਹੋ ਗਏ ਹੋ ਤੇ ਮੈਂ ਹੁਣ ਇਸ ਮਸਲੇ ਦੇ ਵਿੱਚ ਕੋਈ ਬਹੁਤਾ ਕਰ ਨਹੀਂ ਸਕਦਾ। ਸੋ ਉਸ ਤੋਂ ਬਾਅਦ ਲਗਾਤਾਰ ਜਿਹੜਾ ਭਾਈ ਸਾਹਿਬ ਨੂੰ ਕਈ ਥਾਣਿਆਂ ਦੇ ਵਿੱਚ ਰੱਖ ਕੇ ਤਸ਼ੱਦਦ ਕੀਤਾ ਜਾਂਦਾ ਉਹਨਾਂ ਤੇ, ਜਦੋਂ ਤਸ਼ੱਦਦ ਕੀਤਾ ਜਾਂਦਾ ਹੈ, ਤਾਂ ਇਸ ਟਾਈਮ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਿਹੜਾ ਉਹ ਨਹੀਂ ਮਿਲਣ ਦਿੱਤਾ ਜਾਂਦਾ। ਇਸੇ ਹੀ ਤਸ਼ੱਦਦ ਦੇ ਦਰਮਿਆਨ ਅਜੀਤ ਸਿੰਘ ਸੰਧੂ ਉਹਨਾਂ ਨੂੰ ਕਹਿੰਦਾ ਹੈ ਕਿ ਤੁਸੀਂ ਆਪਣਾ ਰਾਹ ਬਦਲ ਲਓ, ਮੈਥੋਂ ਮਾਫ਼ੀ ਮੰਗ ਲਓ ਤੇ ਮੈਂ ਤੁਹਾਨੂੰ ਤੁਹਾਡੀ ਜਾਨ ਬਖਸ਼ ਦੂੰਗਾ। ਉਹ ਕਹਿੰਦੇ ਮਾਫ਼ੀ ਮੰਗਣ ਦਾ ਜਾਂ ਰਾਹ ਬਦਲਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਇਹ ਜਿਹੜੀਆਂ ਗੱਲਾਂ ਨੇ ਅੱਜ ਨਾ ਭਲਕ ਲੋਕਾਂ ਸਾਹਮਣੇ ਆ ਕੇ ਜ਼ਰੂਰ ਰਹਿਣਗੀਆਂ, ਜਿਹੜੇ ਤੁਸੀਂ ਲੋਕਾਂ ਦੇ ਨਾਲ ਵਧੀਕੀਆਂ ਕੀਤੀਆਂ। ਕਿੱਕਰ ਸਿੰਘ ਦੱਸਦੇ ਆ ਸੀਬੀਆਈ ਨੂੰ, ਜਿਨ੍ਹਾਂ ਨੇ ਗਵਾਹੀ ਦਿੱਤੀ ਆ, ਉਹ ਕਹਿੰਦੇ ਵੀ ਆਖਰੀ ਵਾਰ ਮੈਂ ਉਹਨਾਂ ਨੂੰ ਕੰਗ ਚੌਂਕੀ ਦੇ ਵਿੱਚ ਦੇਖਿਆ ਸੀ ਜਦੋਂ ਉਹ ਜਿਉਂਦੇ ਸੀਗੇ। ਕੰਗ ਚੌਂਕੀ ਦੇ ਵਿੱਚ ਜਦੋਂ ਦੇਖਿਆ ਤਾਂ ਉਹ ਕਹਿੰਦੇ ਕਿ ਤਸ਼ੱਦਦ ਦੇ ਨਾਲ ਉਹਨਾਂ ਦਾ ਬੁਰਾ ਹਾਲ ਸੀਗਾ। ਉਹਨਾਂ ਤੇ ਇੰਨਾ ਕੁ ਤਸ਼ੱਦਦ ਕੀਤਾ ਜਾ ਚੁੱਕਿਆ ਸੀਗਾ ਵੀ ਉਹ ਸਿੱਧਾ ਨਾ ਤਾਂ ਖੜ ਸਕਦੇ ਸੀਗੇ ਤੇ ਨਾ ਹੀ ਉਹਨਾਂ ਦੇ ਵਿੱਚ ਸਿੱਧਾ ਲੇਟਣ ਦੀ ਹਿੰਮਤ ਸੀ। ਉਹ ਬੜਾ ਆਪਦੇ ਸਰੀਰ ਨੂੰ ਸੰਭਾਲ ਕੇ, ਜਾਂ ਬੜਾ ਇੰਨੀ ਕੁ ਉਹਨਾਂ 'ਚ ਕਮਜ਼ੋਰੀ ਹੋ ਚੁੱਕੀ ਸੀ ਵੀ ਉਹ 1 ਮਿੰਟ ਲਈ ਵੀ ਉਹਨਾਂ ਲਈ ਖੜਨਾ ਜਾਂ ਸਿੱਧੇ ਲੇਟੇ ਰਹਿਣਾ ਬੜਾ ਮੁਸ਼ਕਿਲ ਸੀ। ਤੇ ਆਖਰੀ ਵਾਰ ਉਹ ਦੇਖਦੇ ਆ ਕੰਗ ਚੌਂਕੀ ਦੀ, ਉਹ ਗੱਲ ਦੱਸਦੇ ਜਦੋਂ ਜਿਨ੍ਹਾਂ ਨੇ ਸੀਬੀਆਈ ਨੂੰ ਵੀ ਗਵਾਹੀ ਦੇ ਵਿੱਚ ਇਹ ਗੱਲ ਦੱਸੀ ਹੈ। ਤੇ ਇਹ ਜਿਹੜੀ ਗੱਲ ਆ, ਇੰਨੀ ਕੁ ਅਗਲੇ ਹਿੱਸੇ ਦੇ ਵਿੱਚ ਆਪਾਂ ਭਾਈ ਸਾਹਿਬ ਨਾਲ ਜੁੜਦੇ ਹਾਂ ਤੇ ਉਹਨਾਂ ਤੋਂ ਹੀ ਇਹਦੇ ਬਾਰੇ ਕੁਝ ਹੋਰ ਡਿਟੇਲ ਤੇ ਕੁਝ ਹੋਰ ਰੌਚਕ ਗੱਲਾਂ ਜਾਂ ਕੁਝ ਹੋਰ ਦਿਲ ਕੰਬਾਊ ਹਾਦਸੇ ਉਹਨਾਂ ਤੋਂ ਜਾਣਦੇ ਹਾਂ ਕਿ ਕਿੰਨਾ ਹਾਦਸਿਆਂ ਤੋਂ ਬਾਅਦ ਫਿਰ ਉਹਨਾਂ ਦੇ ਲਈ ਜਿਹੜੀ ਲੜਾਈ ਲੜੀ ਗਈ, ਉਹਦੀ ਜਦੋਜਹਿਦ ਜਿਹੜੀ ਆ ਉਹ ਕਰਨੀ ਪਈ। ਪਰ ਇੰਗਲੈਂਡ ਤੋਂ ਨਿਸ਼ਚਾ ਕਰਕੇ ਤੁਰੇ ਕੌਮਾਂਤਰੀ ਪੱਧਰ ਤੇ ਭਾਈ ਸਾਹਿਬ ਨੂੰ ਇੱਕ ਜਿਹੜੀ ਆਪਾਂ ਕਹਿ ਲਈ ਪ੍ਰਸਿੱਧੀ ਕਹਿ ਲਓ ਜਾਂ ਜਾਣ ਪਛਾਣ ਉਹਨਾਂ ਨੂੰ ਮਿਲ ਚੁੱਕੀ ਸੀਗੀ ਕਿ ਇਹ ਬੰਦਾ ਐਡੇ ਵੱਡੀ ਸਟੇਟ ਦੇ ਨਾਲ ਮੱਥਾ ਲਾਈ ਬੈਠਾ ਹੈ। ਇਹ ਬੰਦਾ ਇਹੋ ਜਿਹਾ ਸ਼ਖਸ ਹੈ ਇੱਕ, ਜਿਹੜਾ ਆਪਣੀ ਕੌਮ ਦੇ ਬੱਚੇ ਜੋ ਭਵਿੱਖ ਜੋ ਖਰਾਬ ਕੀਤਾ ਉਹਨਾਂ ਦਾ, ਜੋ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰੇ ਆ, ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਜੱਦੋ-ਜਹਿਦ ਕਰਦਾ। ਇਸੇ ਕਰਕੇ ਹੀ ਉਹਨਾਂ ਨੂੰ ਕੈਨੇਡਾ ਦੇ ਉੱਚ ਕੋਟੀ ਦੇ ਸਿਆਸਤਦਾਨਾਂ ਨਾਲ, ਡਿਪਲੋਮੈਟਸ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ, ਇੰਗਲੈਂਡ ਦੇ ਨਾਲ
ਫਿਰ ਜਿਹੜੇ ਫਿਲੀਪੀਨ ਦੀ ਰਾਜਧਾਨੀ ਮਨੀਲਾ ਦਾ ਜਿਵੇਂ ਜ਼ਿਕਰ ਕਰਕੇ ਹਟੇ ਆ, ਉਵੇਂ। ਪਰ ਜਿਹੜਾ ਪੰਜਾਬ ਪੁਲਿਸ ਦਾ ਸੀਗਾ ਕੇਪੀਐਸ ਗਿੱਲ ਦਾ, ਉਹ ਕੇਪੀਐਸ ਗਿੱਲ ਹਮੇਸ਼ਾ ਰਿਲੇਟ ਕਰਦਾ ਸੀ ਇਸ ਸਾਰੀ ਗੱਲ ਨੂੰ ਪਾਕਿਸਤਾਨ ਦੀ ਆਈਐਸਆਈ ਦੇ ਨਾਲ। ਖੈਰ, ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਜੁੜਦੇ ਹਾਂ ਭਾਈ ਸਾਹਿਬ ਦੇ ਨਾਲ, ਕੁਝ ਹੋਰ ਇਸ ਤੋਂ ਵੀ ਅਹਿਮ ਕੁਝ ਗੱਲਾਂ ਜਿਹੜੀਆਂ ਹੈਗੀਆਂ ਨੇ ਕਿਤਾਬ ਦੇ ਵਿੱਚ, ਉਹਦੇ ਚੋਂ ਉਹ ਦੱਸਣਗੇ ਆਪਾਂ ਨੂੰ। ਆਹ ਜਿਹੜੀਆਂ ਗੱਲਾਂ ਮੈਂ ਕੋਟ ਕੀਤੀਆਂ ਨੇ, ਇਹ ਵੀ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਬਾਰੇ ਜਿਹੜੀ ਕਿਤਾਬ ਲਿਖੀ ਹੈ ਭਾਈ ਅਜਮੇਰ ਸਿੰਘ ਜੀ ਨੇ, ਉਸੇ ਦੇ ਵਿੱਚੋਂ ਹੀ ਕੁਝ ਲਾਈਨਾਂ, ਕੁਝ ਪੈਰਾਗ੍ਰਾਫ ਜਿਹੜੇ ਆ ਲਏ ਗਏ ਸਨ। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।